ਸੋ ਸੀਐਸਪੀਏ ਹੈ ਕੀ ਆ? ਜੇ ਆਪਾਂ ਇਹਦੇ ਮੁੱਢ ਤੋਂ ਜਿਹੜਾ ਜਾਈਏ, ਕੀ ਇਸ ਨੂੰ ਜਿਹੜਾ ਆਖਿਆ ਜਾਂਦਾ, ਕੀ ਆ ਪੂਰੀ ਜੇ ਇਸ ਨੂੰ ਸਮਝਾਇਆ ਜਾਵੇ ਸੀਐਸਪੀਏ? ਇਹ ਚਾਈਲਡ ਦੀ ਜਿਹੜੀ ਜੀ ਬੱਚੇ ਦੀ ਏਜ ਦੀ ਪ੍ਰੋਟੈਕਸ਼ਨ ਐਕਟ ਇਹਨੂੰ ਤੁਸੀਂ ਕਹਿ ਸਕਦੇ ਆ। ਤੇ ਸੀਐਸਪੀਏ ਜਿਹੜਾ ਸੀਗਾ ਇਹ ਅਗਸਤ 6 2002 ਦੇ ਵਿੱਚ ਲਾਅ ਬਣਿਆ। ਉਸ ਤੋਂ ਪਹਿਲਾਂ ਇਹਨਾਂ ਦਾ ਸਿੱਧਾ ਹੀ ਕਾਨੂੰਨ ਸੀਗਾ ਕਿ ਜਿਹਦਾ 21 ਸਾਲ ਤੋਂ ਉੱਤੇ ਹੋ ਗਿਆ ਉਹਦੀ ਪਟੀਸ਼ਨ ਰੱਦ ਆ, ਉਹ ਨਹੀਂ ਆ ਸਕਦਾ ਅਮਰੀਕਾ ਜਾਂ ਉਹਨੂੰ ਗ੍ਰੀਨ ਕਾਰਡ ਨਹੀਂ ਮਿਲ ਸਕਦਾ। ਤੇ ਜਿਹੜੇ ਲਾਅ ਆ ਤੁਸੀਂ ਦੇਖੋ ਕਿ 2002 ਕੋਈ ਬਾਹਲਾ ਦੂਰ ਨਹੀਂ, ਮਤਲਬ ਰੀਸੈਂਟਲੀ ਇਹ ਬਣਿਆ। ਇਮੀਗ੍ਰੇਸ਼ਨ ਤਾਂ ਦੇਖੋ ਕਦੋਂ ਦੀ ਚੱਲਦੀ ਆਉਂਦੀ ਹੈ। ਸੋ 2002 ਦੇ ਵਿੱਚ ਇਹਨਾਂ ਨੇ ਪਾਸ ਕੀਤਾ। ਕਾਫੀ ਕੈਟਾਗਰੀਜ਼ ਦੇ ਵਿੱਚ ਇਹਨਾਂ ਨੇ ਜਿਹੜਾ ਸੀਐਸਪੀਏ ਸੀਗਾ, ਇੰਪਲੋਇਮੈਂਟ ਦੇ ਵਿੱਚ, ਇਨਵੈਸਟਮੈਂਟ ਦੇ ਵਿੱਚ, ਕਾਫੀ ਕੈਟਾਗਰੀਜ਼ ਦੇ ਵਿੱਚ ਇਹਨਾਂ ਨੇ ਜਿਹੜਾ ਆਪਣਾ ਲਾਅ ਜਿਹੜਾ ਅਪਲਾਈ ਇਹਨੂੰ ਇਹ ਲਾਗੂ ਹੋਇਆ। ਤੇ ਹਰੇਕ ਜਿਹੜੀ ਕੈਟਾਗਰੀ ਉਹਦਾ ਫਾਰਮੂਲਾ ਕਿ ਏਜ ਕਿੱਦਾਂ ਕੈਲਕੂਲੇਟ ਕਰਨੀ ਉਹ ਡਿਫਰੈਂਟ ਆ। ਤੇ ਇਹਨੇ ਜਿਹੜੀ ਸੀਗੀ ਇਹ ਜਿਹੜਾ ਲਾਅ ਸੀਗਾ, ਇਹਨੇ ਜਿਹੜੀ ਆਹੀ ਏਜ ਆਊਟ ਵਾਲੀ ਪ੍ਰੋਬਲਮ ਸੀਗੀ, ਏਜ ਆਊਟ ਹੁਣ ਦੱਸਦੀ ਹੈ ਜਿਹਨੂੰ ਨਹੀਂ ਸਮਝ ਉਹ ਇਹ ਹੈ ਕਿ 21 ਸਾਲ ਤੱਕ ਜਿਹੜਾ ਬੱਚਾ ਉਹ ਡੈਰੀਵੇਟਿਵ ਕਾਊਂਟ ਹੋ ਸਕਦਾ ਜਾਂ ਜਦ ਤੱਕ ਵਿਆਹਿਆ ਨਹੀਂ ਹੈ। 21 ਸਾਲ ਤੋਂ ਉੱਪਰ ਜਦੋਂ ਉਮਰ ਹੋ ਜਾਂਦੀ ਆ ਤੇ ਉਹ ਡੈਰੀਵੇਟਿਵ ਨਹੀਂ ਕਾਊਂਟ ਹੁੰਦਾ ਕਈ ਪਟੀਸ਼ਨ ਦੇ ਵਿੱਚ। ਸੋ ਉਹਨੂੰ ਕਹਿੰਦੇ ਕਿ ਤੁਹਾਡੀ ਉਮਰ ਹੋ ਗਈ ਹੁਣ ਏਜ ਆਊਟ, ਤੂੰ ਏਜ ਆਊਟ ਕਰ ਗਿਆ ਕਿ 21 ਸਾਲ ਤੋਂ ਉੱਤੇ ਚਲ ਗਿਆ। ਤੇ ਏਜ ਆਊਟ ਕਰਕੇ ਜਿਹੜੇ ਕਾਫੀ ਬੱਚੇ ਸੀਗੇ ਉਹ ਆ ਨਹੀਂ ਸਕਦੇ ਸੀਗੇ ਉਰੇ, ਜਾਂ ਜਿਹੜੇ ਉਰੇ ਸੀਗੇ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲ ਸਕਦਾ ਸੀਗਾ। ਜ਼ਿਆਦਾਤਰ ਇਹ ਤਾਂ ਹੁੰਦਾ ਸੀਗਾ ਕਿਉਂਕਿ ਆਪਾਂ ਦੇਖਿਆ ਕਿ ਕਾਫੀ ਲੈਂਥੀ ਪ੍ਰੋਸੈਸਿੰਗ ਟਾਈਮ ਆ, ਬਹੁਤ ਜ਼ਿਆਦਾ ਡਿਲੇ ਚੱਲਦੀ 10-10 15-15 ਸਾਲ ਦੀ। ਤੇ ਕਾਫੀ ਜਵਾਕ ਜਿਹੜੇ ਸੀਗੇ ਹੁਣ ਹਨਾ, ਤੁਸੀਂ 10ਵੇਂ ਸਾਲ ਤੇ ਜਾ ਕੇ ਕਿਸੇ ਦਾ ਫਾਈਲ ਕੀਤਾ ਉਹ ਏਜ ਆਊਟ ਹੋ ਜਾਂਦਾ ਸੀਗਾ। ਤੇ ਜਿਹੜਾ ਸੀਐਸਪੀਏ ਸੀਗਾ, ਜਿਹੜਾ ਇਹ ਐਕਟ ਇਹਨਾਂ ਨੇ ਪਾਸ ਕੀਤਾ ਸੀਗਾ ਉਦੋਂ 2002 ਦੇ ਵਿੱਚ, ਇਹਨੇ ਆਹੀ ਜਿਹੜੀ ਪ੍ਰੋਬਲਮ ਸੀਗੀ ਇਹਨੂੰ ਫਿਕਸ ਕੀਤਾ। ਕੁਝ ਹੱਦ ਤੱਕ ਇਹਨੇ ਫਿਕਸ ਕੀਤਾ, ਪਰਮਾਨੈਂਟ ਤਾਂ ਫਿਕਸ ਨਹੀਂ ਹੋ ਸਕਦੀ। ਹੁਣ ਜਿਹੜਾ 30 ਸਾਲ ਹੁਣ ਜੇ ਜਵਾਕ ਦੀ ਉਮਰ ਹੋ ਜਾਵੇ ਉਹਦਾ ਕੁਝ ਨਹੀਂ ਕੋਈ ਕਰ ਸਕਦਾ। ਤੇ ਸੀਐਸਪੀਏ ਨੇ ਕੋਸ਼ਿਸ਼ ਇੱਕ ਅਟੈਂਪਟ ਕੀਤਾ ਕਿ ਕਈ ਲੋਕਾਂ ਦੀ ਜਿਹੜੀ ਏਜ ਆ ਉਹ ਫਿਕਸ ਹੋਵੇ। ਹੁਣ ਏਜ ਫਿਕਸ ਕਿੱਦਾਂ ਹੁੰਦੀ ਆ? ਉਹ ਇੱਕੋ ਤਰੀਕੇ ਨਾਲ ਹੋ ਸਕਦੀ ਹੈ ਕਿ ਏਜ ਜਿਹੜੀ ਤੁਹਾਡੀ ਆ ਕਦੋਂ ਆਪਾਂ ਫਰੀਜ਼ ਕੀਤੀ ਜਾਵੇਗੀ, ਕਦੋਂ ਆਪਾਂ ਕਹੀਏ ਕਿ ਹੁਣ ਇੱਥੇ ਦੀ ਏਜ ਲੌਕ ਆ, ਇਸ ਤੋਂ ਬਾਅਦ ਜਿੰਨਾ ਵੀ ਡਿਲੇ ਆ ਉਹ ਉਹਨੂੰ ਇਫੈਕਟ ਨਹੀਂ ਕਰੂਗਾ। ਸੋ ਇਹਨਾਂ ਨੇ ਜਿਹੜਾ ਕਾਨੂੰਨ ਉਹ ਇਹ ਕੱਢਿਆ ਸੀਗਾ, ਇੱਕ ਤਾਂ ਆਪਾਂ ਦੱਸਿਆ ਸੀਗਾ ਕਿ I-130 ਜਿੰਨੀ ਦੇਰ ਪੈਂਡਿੰਗ ਰਵੇ ਉਹ ਟਾਈਮ ਮਾਈਨਸ ਹੋ ਜਾਂਦਾ ਸੀਗਾ ਤੁਹਾਡਾ। ਤੇ ਉਸ ਤੋਂ ਬਾਅਦ ਵੀ ਪਰ ਹੁਣ ਜੇ ਕਿਸੇ ਨੂੰ 5 ਸਾਲ ਦਾ I-130 ਪੈਂਡਿੰਗ ਰਿਹਾ, 5 ਸਾਲ ਉਹਦੇ ਮਾਈਨਸ ਹੋ ਜਾਣੇ, ਪਰ ਬੱਚੇ ਦੀ ਤਾਂ ਉਮਰ ਫੇਰ ਵੀ ਵੱਧਦੀ ਰਹਿਣੀ, ਰਾਈਟ? ਸੋ ਮੁੱਦਾ ਹੁਣ I-130 ਦੀ ਏਜ ਦੇ ਮਾਈਨਸ ਦਾ ਨਹੀਂ ਸੀਗਾ, ਮੁੱਦਾ ਇਹ ਸੀਗਾ ਕਿ ਕਿਹੜੇ ਪੁਆਇੰਟ ਤੇ ਆ ਕੇ ਤੁਸੀਂ ਕਹੋਗੇ ਕਿ ਏਜ ਫਰੀਜ਼ ਇਹਦੀ ਕਰਦੀ ਹੈ, ਕਿ ਮਤਲਬ ਇਸ ਤੋਂ ਬਾਅਦ ਜਿੰਨੀ ਮਰਜ਼ੀ ਡਿਲੇ ਸਾਡੇ ਵੱਲੋਂ ਆ ਫਰਕ ਨਹੀਂ ਪਊਗਾ, ਜਵਾਕ ਦੀ ਉਮਰ ਹੋਰ ਨਹੀਂ ਵਧੂਗੀ। ਸੋ ਇਹਨਾਂ ਨੇ ਕੀ ਕਿਹਾ ਸੀਗਾ, ਸੀਐਸਪੀਏ ਨੇ ਕਿਹਾ ਸੀਗਾ ਕਿ ਜਦੋਂ ਤੁਹਾਨੂੰ ਇੱਕ ਵੀਜ਼ਾ ਨੰਬਰ ਅਵੇਲੇਬਲ ਆ, ਕਿ ਤੁਹਾਡਾ ਅੰਬੈਸੀ ਤੁਹਾਨੂੰ ਕਹਿ ਦਿੰਦੀ ਆ ਕਿ ਤੁਹਾਡਾ ਹੁਣ ਵੀਜ਼ਾ ਨੰਬਰ ਜਿਹੜਾ ਉਹ ਅਵੇਲੇਬਲ ਆ, ਹੁਣ ਤੁਸੀਂ ਆ ਕੇ ਐਪਲੀਕੇਸ਼ਨ ਭਰ ਕੇ ਆਪਣਾ ਵੀਜ਼ਾ ਲੈ ਸਕਦੇ ਆ, ਉਦੋਂ ਤੁਹਾਡੀ ਏਜ ਜਿਹੜੀ ਆ ਉਹ ਫਰੀਜ਼ ਹੋ ਜਾਂਦੀ ਆ ਬਕਾਇਦ। ਪਰ ਇੱਕ ਸ਼ਰਤ ਆ ਕਿ 1 ਸਾਲ ਦੇ ਅੰਦਰ ਅੰਦਰ ਤੁਸੀਂ ਆਪਣੀ ਜਿਹੜੀ ਪਟੀਸ਼ਨ ਉਹ ਫਾਈਲ ਕਰਨੀ ਹੈ ਜੀ। ਹੁਣ ਇਹਦੇ ਵਿੱਚ ਕਨਫਿਊਜ਼ਨ ਬੜੀ ਰਹਿੰਦੀ ਸੀਗੀ, ਏਜੰਟ ਇਹ ਉਹ ਕਈਆਂ ਨੇ ਕਿਹਾ ਕਿ ਤੁਹਾਨੂੰ ਈਮੇਲ ਆ ਗਈ ਆ, ਆਪਾਂ ਤਾਂ ਐਪਲੀਕੇਸ਼ਨ ਭਰਤੀ ਸੀ, ਫਿਰ ਉਹਨਾਂ ਨੇ ਸਾਨੂੰ ਮਨਾ ਕਰਤਾ। ਉਹਨਾਂ ਦਾ ਤੁਹਾਡੀ ਐਪਲੀਕੇਸ਼ਨ ਭਰੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਕਿਉਂਕਿ ਉਹ ਆਪਣਾ ਜਿਹੜਾ ਕੰਮ ਆ ਉਹਨੂੰ ਸਪੀਡ ਅਪ ਕਰਨ ਲਈ ਕਈ ਵਾਰੀ ਕਿਹਾ ਕਿ ਵੀਜ਼ਾ ਨੰਬਰ ਤੁੱਕੇ ਨਾਲ ਵੀ ਉਹ ਕਹਿੰਦੇ ਕਿ ਹੁਣ ਤੁਸੀਂ ਐਪਲੀਕੇਸ਼ਨ ਭਰ ਦਿਓ, ਐਡਵਾਂਸ 'ਚ ਭਰਾ ਲੈਂਦੇ ਸੀਗੇ। ਉਹਦੇ ਨਾਲ ਏਜ ਨਹੀਂ ਫਰੀਜ਼ ਹੁੰਦੀ। ਉਹ ਕਹਿੰਦੇ ਕਿ ਜਦੋਂ ਤੁਹਾਡਾ ਸਾਡੇ ਜਿਹੜੇ ਚਾਰਟ ਹੈਗੇ ਆ ਫਾਈਨਲ ਇਲੈਕਸ਼ਨ ਡੇਟ ਦਾ, ਜਦੋਂ ਚਾਰਟ A ਤੇ ਚਾਰਟ B ਆ, ਵੀਜ਼ਾ ਬੁਲੇਟਿਨ ਛਪਦਾ ਹਰੇਕ ਮਹੀਨੇ, ਉਹ ਕਹਿੰਦੇ ਕਿ ਜਦੋਂ ਚਾਰਟ A ਵਾਲਾ ਜਿਹੜਾ ਫਾਈਨਲ ਇਲੈਕਸ਼ਨ ਡੇਟ ਆ, ਉਹ ਜਦੋਂ ਚਾਰਟ ਤੁਹਾਡਾ ਛਪਦਾ ਸੀਗਾ, ਉਹਦੇ ਵਿੱਚ ਜੇ ਤੁਹਾਡੀ ਜਿਹੜੀ ਪ੍ਰਾਇਓਰਟੀ ਡੇਟ ਆ, ਜਿਹੜੀ ਵੀ ਤੁਹਾਡੀ I-130 ਦਾ ਟਾਈਮ ਜਿਹੜਾ ਮਾਈਨਸ ਕਰਕੇ, ਜੇ ਤੁਹਾਡੇ ਜਦੋਂ ਉਹ ਚਾਰਟ ਨੇ ਕਹਿਤਾ ਕਿ ਹੁਣ ਤੁਸੀਂ ਵੀਜ਼ਾ ਫਾਈਲ ਕਰ ਸਕਦੇ ਆ, ਉਦੋਂ ਤੁਹਾਡੀ ਏਜ ਫਰੀਜ਼ ਹੋ ਗਈ। ਉਸ ਤੋਂ ਬਾਅਦ ਨਹੀਂ ਮੈਟਰ ਕਰਦਾ ਕਿ ਕਿੰਨੀ ਦੇਰ ਤੁਹਾਡਾ ਐਮਬੈਸੀ ਕਿੰਨਾ ਪ੍ਰੋਸੈਸ ਲੈਂਦੀ, ਕਿੰਨਾ ਟਾਈਮ ਲੱਗਦੀ ਹੈ। ਓਕੇ। ਇਹਦੇ ਵਿੱਚ ਪ੍ਰੋਬਲਮ ਇੱਕੋ ਸੀਗੀ ਕਿ ਉਹਨਾਂ ਨੇ ਬੜੇ ਸਟ੍ਰਿਕਟਲੀ ਕਿਹਾ ਕਿ ਚਾਰਟ A ਜਿਹੜਾ ਹੈਗਾ ਫਾਈਨਲ ਇਲੈਕਸ਼ਨ ਡੇਟ ਜੀ, ਉਹਦੇ ਵਿੱਚ ਜਿਹੜੀ ਡੇਟ ਆ ਉਹਦੇ ਹਿਸਾਬ ਨਾਲ ਆਪਾਂ ਏਜ ਫਰੀਜ਼ ਕਰਦੇ ਆ। ਹੁਣ ਜਿਹਨਾਂ ਨੂੰ ਇਹ ਨਹੀਂ ਸਮਝ ਆ ਉਹਨਾਂ ਨੂੰ ਥੋੜੀ ਜਿਹੀ ਡਿਟੇਲ 'ਚ ਹੋਰ ਸਮਝਾਉਂਦੇ ਆ ਕਿੱਦਾਂ। ਠੀਕ ਹੈ। ਹਰੇਕ ਕੰਟਰੀ ਦੇ ਪੂਰੇ ਵਰਲਡ ਵਾਈਡ ਉਹਨਾਂ ਨੇ ਇੱਕ ਲਿਮਿਟ ਰੱਖੀ ਹੋਈ ਹੈ ਗ੍ਰੀਨ ਕਾਰਡ ਦੇ, ਕਿ ਇੰਨੇ ਗ੍ਰੀਨ ਕਾਰਡ ਆਪਾਂ ਦੇਣੇ ਆ ਸਾਲ ਦੇ। ਉਸ ਤੋਂ ਬਾਅਦ ਇਹਨਾਂ ਨੇ ਲਿਮਿਟ ਰੱਖਿਆ ਕਿ ਹਰੇਕ ਕੰਟਰੀ ਨੂੰ 7% ਦਾ ਕੋਟਾ, ਇੰਡੀਆ ਨੂੰ ਵੀ ਸੇਮ ਕੋਟਾ ਵਾ, ਪਾਕਿਸਤਾਨ ਜਿਹੜਾ ਛੋਟਾ ਉਹਨੂੰ ਵੀ ਸੇਮ ਕੋਟਾ, ਨੇਪਾਲ ਜਿਹੜਾ ਉਹ ਤੋਂ ਛੋਟਾ ਉਹਨੂੰ ਵੀ ਸੇਮ ਕੋਟਾ, ਆਈਸਲੈਂਡ ਜਿੱਥੇ ਮੇਰੇ ਖਿਆਲ 10,000 ਤੋਂ ਵੀ ਘੱਟ ਗਿਣਤੀ ਦੇ ਲੋਕ ਨਾਗਰਿਕ, ਉਹਨਾਂ ਦਾ ਵੀ ਸੇਮ ਕੋਟਾ, ਇੰਡੀਆ ਦੇ 2 ਬਿਲੀਅਨ ਉਹਨਾਂ ਦੇ ਸਾਰਿਆਂ ਦਾ ਸੇਮ ਕੋਟਾ। ਜਿਹੜਾ ਇੰਡੀਆ ਦਾ ਕੋਟਾ ਉਹ ਭਰ ਜਾਂਦਾ ਸੀਗਾ ਓਬਵੀਅਸਲੀ, ਤਾਂ ਕਰਕੇ ਜਿਹੜੀ ਇੰਡੀਆ ਵਾਲੀ ਵੇਟ ਆ ਤੁਸੀਂ ਦੇਖੋ ਕਿ ਉਹ 15-15 ਸਾਲ। ਹੁਣ ਫਿਲੀਪੀਨ, ਮੈਕਸੀਕੋ, ਉਹਨਾਂ ਦੀ ਵੀ ਵੇਟ ਬਹੁਤ ਜ਼ਿਆਦਾ ਜਿਹੜੀ ਸੀ, ਕਿਉਂਕਿ ਲੋਕੀ ਇੱਥੋਂ ਜ਼ਿਆਦਾ ਆਉਣਾ ਚਾਹੁੰਦੇ ਆ ਜੀ। ਸੋ ਹੁਣ ਇਹ ਜਿਹੜੀ ਵੇਟ ਸੀਗੀ, ਜਦੋਂ ਤੁਸੀਂ ਪਟੀਸ਼ਨ ਫਾਈਲ ਕੀਤੀ, ਮੰਨ ਲਓ ਕਿਸੇ ਨੇ ਜਨਵਰੀ 1 1995 ਦੇ ਵਿੱਚ ਪਟੀਸ਼ਨ ਫਾਈਲ ਕੀਤੀ, ਜਦੋਂ ਉਹਨੇ ਉਹ ਪਟੀਸ਼ਨ ਫਾਈਲ ਕੀਤੀ I-130,
ਜਿਹੜੀ ਉਹ ਡੇਟ ਹੈਗੀ ਆ ਉਹ ਬਣ ਜਾਂਦੀ ਆ ਪ੍ਰਾਇੋਰਟੀ ਡੇਟ, ਉਹਨੂੰ ਕਹਿੰਦੇ ਆ ਪ੍ਰਾਇੋਰਟੀ ਡੇਟ। ਪ੍ਰਾਇੋਰਟੀ ਡੇਟ ਦਾ ਮਤਲਬ ਕੀ ਆ, ਤੁਹਾਨੂੰ ਇੱਕ ਤੁਹਾਡਾ ਨੰਬਰ ਤੁਸੀਂ ਲਾਈਨ ਦੇ ਵਿੱਚ ਲੱਗ ਗਏ, ਹੁਣ ਤੁਹਾਡੀ ਪ੍ਰਾਇੋਰਟੀ ਡੇਟ ਉਹ ਨੰਬਰ ਕਦੋਂ ਆਉਣਾ ਹੈ ਨਾ, ਹੁਣ ਕਿਸੇ ਨੇ 95 ਚ ਫਾਈਲ ਕੀਤੀ, ਕਿਸੇ ਨੇ 2005 ਚ ਫਾਈਲ ਕੀਤੀ, ਕਿਸੇ ਨੇ 2010 ਚ ਫਾਈਲ ਕੀਤੀ, ਰਾਈਟ। ਤਿੰਨੋਂ ਦੀਆਂ ਉਦਾਹਰਨਾਂ ਤੁਹਾਨੂੰ ਦੇ ਦਿੰਦੇ ਆ। ਅੱਜ ਦੀ ਡੇਟ ਦੇ ਵਿੱਚ ਮੰਨ ਲਓ 2005 ਚੱਲਦਾ ਪਿਆ ਪ੍ਰਾਇੋਰਟੀ ਡੇਟ ਦਾ। ਹੁਣ ਇਹ ਡੇਟ ਸਾਨੂੰ ਪਤਾ ਕਿੱਦਾਂ ਲੱਗਦੀ ਆ, ਹਰੇਕ ਮਹੀਨੇ ਜਿਹੜੀ ਇਮੀਗ੍ਰੇਸ਼ਨ ਆ ਆਪਣੀ ਵੈਬਸਾਈਟ ਤੇ ਵੀਜ਼ਾ ਬੁਲੇਟਿਨ ਜਿਹੜਾ ਪਬਲਿਸ਼ ਕਰਦੀ ਆ, ਤੁਸੀਂ ਉਹਨੂੰ ਆਪੇ ਗੂਗਲ ਕਰ ਸਕਦੇ ਹੋ, ਤੁਹਾਨੂੰ ਕਿਸੇ ਕੋ ਜਾ ਕੇ ਪੁੱਛਣ ਦੀ ਲੋੜ ਨਹੀਂ ਕਿ ਮੇਰਾ ਟਾਈਮ ਕਿੰਨਾ ਲੱਗੂਗਾ। ਤੁਸੀਂ ਗੂਗਲ ਤੇ ਜਾਓ, ਵੀਜ਼ਾ ਬੁਲੇਟਿਨ ਪਾਓ, ਪਹਿਲੀ ਵੈਬਸਾਈਟ ਖੁੱਲੂਗੀ, ਉਹ ਤੁਹਾਨੂੰ 1 ਮਹੀਨਾ ਪਹਿਲਾਂ ਦੱਸ ਦਿੰਦੇ ਆ ਕਿ ਮਾਰਚ ਦੇ ਵਿੱਚ ਕਿਹੜੀ ਡੇਟ ਦੇ ਕੇਸ ਆਪਾਂ ਐਕਸੈਪਟ ਕਰਨੇ ਆ। ਠੀਕ ਹੈ। ਸੋ ਇਹ ਜਿਹੜਾ ਵੀਜ਼ਾ ਬੁਲੇਟਿਨ ਛਪਦਾ, ਇਹਦੇ ਵਿੱਚ ਤੁਸੀਂ ਦੇਖੋਗੇ ਕਾਫੀ ਜ਼ਿਆਦਾ ਚਾਰਟ ਬਣੇ ਹੋਏ ਆ ਉਹਨਾਂ ਨੇ। ਸਭ ਤੋਂ ਪਹਿਲਾਂ ਫੈਮਿਲੀ ਬੇਸ ਦਾ ਹੀ ਆਉਂਦਾ। ਹਾਂਜੀ। ਤੇ ਤੁਹਾਡੇ ਨਾਲ ਹੀ ਹੁਣ ਖੋਲ ਕੇ ਮੈਂ ਜਿਹੜਾ ਚਾਰਟ ਆ ਤੁਹਾਨੂੰ ਐਕਸਪਲੇਨ ਕਰ ਦਿੰਦਾ ਕਿ ਕਿੱਦਾਂ ਚੱਲਦਾ। ਜਿਹੜੇ ਕੰਪਿਊਟਰ ਤੇ ਬੈਠੇ ਆ, ਖੋਲੋ ਵੀਜ਼ਾ ਬੁਲੇਟਿਨ ਹੁਣੇ। ਕਿਉਂਕਿ ਦੋ ਤਰ੍ਹਾਂ ਦੇ ਚਾਰਟ ਆ ਜਾਂਦੇ, ਇੱਕ ਫਾਈਨਲ ਐਕਸ਼ਨ ਡੇਟ, ਇੱਕ ਡੇਟ ਫॉर ਫਾਈਲਿੰਗ। ਹਾਂਜੀ। ਸੋ ਫਰਵਰੀ ਦਾ ਵੀ ਚਾਰਟ ਇਸ ਵੇਲੇ ਡਿਸਪਲੇ ਹੋ ਰਿਹਾ, ਮਾਰਚ ਦਾ ਵੀ ਡਿਸਪਲੇ ਹੋ ਰਿਹਾ, ਰਾਈਟ ਜੀ। ਤੇ ਸਾਨੂੰ ਪਤਾ ਅੱਜ ਫੈਮਿਲੀ ਬੇਸ ਦਾ ਸਭ ਤੋਂ ਪਹਿਲਾਂ ਉਹਨਾਂ ਨੇ ਇਹੀ ਕੁਐਸਚਨ ਪੁੱਛਣਾ ਕਿ ਚੱਲਦੇ ਕਿਹੜੇ ਚਾਰਟ ਆ। ਸੋ ਪਹਿਲਾਂ ਆ ਗਿਆ ਫਾਈਨਲ ਐਕਸ਼ਨ ਡੇਟ। ਫਾਈਨਲ ਐਕਸ਼ਨ ਡੇਟ ਦਾ ਮਤਲਬ ਹੈਗਾ ਕਿ ਜਿਹੜੇ ਐਕਚੁਅਲ ਦੇ ਵਿੱਚ ਲੋਕਾਂ ਦਾ ਗ੍ਰੀਨ ਕਾਰਡ ਵਾਲਾ ਨੰਬਰ ਲਾਈਨ 'ਚ ਜਿਹੜਾ ਨੰਬਰ ਜਿਹਨਾਂ ਦਾ ਆ ਗਿਆ 100% ਆ ਗਿਆ ਜਿਹਨਾਂ ਦਾ। ਠੀਕ ਹੈ। ਜਿਹੜੇ ਭੈਣ ਭਰਾਵਾਂ ਦੇ ਕੇਸ ਆ ਉਹਨਾਂ ਦਾ ਇਹ ਨੰਬਰ ਅੱਜ ਦੀ ਡੇਟ 'ਚ ਸ਼ੋ ਕਰ ਰਿਹਾ ਸਤੰਬਰ 5 2015 ਜੀ। ਸੋ ਜਿਹੜੇ ਸਤੰਬਰ 5 2015 ਵਾਲੇ ਆ, ਉਹ ਜਿਹੜਾ ਪੁਰਾਣਾ ਕਾਨੂੰਨ ਆ ਉਹਦੇ ਅਕੋਰਡਿੰਗ ਜਿਹੜੇ ਸਤੰਬਰ 5 2015 ਦੀ ਜਿਹੜੀ 15 ਸਤੰਬਰ 2005 ਤੁਸੀਂ ਤਾਂ ਛਾਲ ਹੀ ਬੜੀ ਮਰਾਤੀ। ਛਾਲ ਵਾਪਸ ਆ ਜਾਓ 15 ਨਹੀਂ ਆ ਜੀ, 15 ਸਤੰਬਰ 2005 ਨੂੰ ਜਿਹਨਾਂ ਦੀ ਪ੍ਰਾਇੋਰਟੀ ਡੇਟ ਆ, ਅੱਜ ਦੀ ਡੇਟ ਮਾਰਚ ਦੇ ਵਿੱਚ ਉਹਨਾਂ ਦੀ ਏਜ ਜਿਹੜੀ ਆ ਉਹ ਫ੍ਰੀਜ਼ ਹੋ ਜਾਂਦੀ ਹੈ। ਮਤਲਬ ਉਹਨਾਂ ਨੂੰ ਹੁਣ ਉਸ ਤੋਂ ਬਾਅਦ ਜਿੰਨਾ ਮਰਜ਼ੀ ਐਮਬੈਸੀ ਟਾਈਮ ਲਵੇ, ਉਹ ਡਿਲੇ ਉਹਨਾਂ ਦਾ ਕਾਊਂਟ ਨਹੀਂ ਹੋਣਾ। ਠੀਕ ਆ। ਹੁਣ ਕੀ ਸੀਗਾ ਕਿ ਪਹਿਲਾਂ ਸਿਰਫ ਇਹ ਇੱਕੋ ਚਾਰਟ ਹੁੰਦਾ ਸੀਗਾ, ਤੇ 2018 ਦੇ ਵਿੱਚ ਇਹਨਾਂ ਨੇ ਲੋਕਾਂ ਦੀ ਥੋੜੀ ਹੈਲਪ ਕਰਨ ਲਈ 2 ਚਾਰਟ ਬਣਾਤੇ। ਇੱਕ ਚਾਰਟ ਬੀ ਬਣਾਤਾ। ਜਿਹੜਾ ਚਾਰਟ ਬੀ ਸੀਗਾ ਉਹ ਹੈਗਾ ਡੇਟ ਫॉर ਫਾਈਲਿੰਗ। ਸੋ ਚਾਰਟ ਇਹ ਹੋ ਗਿਆ ਫਾਈਨਲ ਐਕਸ਼ਨ, ਫਾਈਨਲ ਮਤਲਬ ਤੁਹਾਡਾ ਫਾਈਨਲ ਨੰਬਰ ਲੱਗ ਗਿਆ ਲਾਈਨ 'ਚ ਜੀ। ਡੇਟ ਫॉर ਫਾਈਲਿੰਗ ਜਿਹੜਾ ਚਾਰਟ ਬੀ ਆ, ਚਾਰਟ ਬੀ ਕੀ ਕਹਿੰਦਾ ਵਾ, ਚਾਰਟ ਬੀ ਇਹ ਕਹਿੰਦਾ ਕਿ ਉਹਦੇ ਵਿੱਚ ਜਿਹੜੀ ਡੇਟ ਆ ਉਹ ਥੋੜੀ ਜੀ ਤੇਜ਼ ਚੱਲਦੀ ਆ। ਜਿਹੜਾ ਚਾਰਟ ਬੀ ਆ ਉਹਦੀ ਡੇਟ ਚੱਲ ਰਹੀ ਆ 22 ਫਰਵਰੀ 2006, ਉਹਦੀ ਸੀਗੀ ਸਤੰਬਰ, ਇਹਦੀ ਸੀਗੀ ਉਹਦੀ ਸਤੰਬਰ 5, ਇਹਦੀ ਫਰਵਰੀ 6। ਉਹਦੀ ਸਤੰਬਰ 15 2005, ਇਹਦੀ 22 ਫਰਵਰੀ 2006 ਜੀ। ਹੁਣ ਇਹਦੇ ਵਿੱਚ ਇੱਕ ਘੁੰਡੀ ਸੀਗੀ, ਇਹ 'ਚ ਕਾਫੀ ਲੋਕੀ ਸਾਡੇ ਕੋਲ ਆਉਂਦੇ ਕਿ ਪੈਰਾਲੀਗਲ ਨੇ ਗਲਤੀ ਕਰਤੀ, ਉਹਨੇ ਫਾਈਲ ਕੀਤਾ, ਉਹਨਾਂ ਨੇ ਵਾਪਸ ਭੇਜਤਾ। ਜਿਹੜਾ ਚਾਰਟ ਬੀ ਆ ਉਹ ਹਰੇਕ ਮਹੀਨੇ ਔਨ ਨਹੀਂ ਹੁੰਦਾ। ਤੁਸੀਂ ਕਹ ਲਓ ਕਿ ਹੁਣ ਚਾਰਟ ਏ ਤੇ ਚਾਰਟ ਬੀ ਉਹਨਾਂ ਨੇ ਬਣਾਤੇ। ਚਾਰਟ ਏ ਤੇ ਚਲੋ ਫਾਈਨਲ ਹੀ ਹੈ, ਜਦੋਂ ਤੁਸੀਂ ਚਾਰਟ ਏ ਦੇ ਹਿਸਾਬ ਨਾਲ ਤੁਹਾਡੀ ਡੇਟ ਹੈਗੀ, ਤੁਹਾਨੂੰ ਕੋਈ ਰੋਕ ਨਹੀਂ ਸਕਦਾ ਗ੍ਰੀਨ ਕਾਰਡ ਫਾਈਲ ਕਰਨ ਤੋਂ, ਵੀਜ਼ਾ ਫਾਈਲ ਕਰਨ ਤੋਂ। ਜਿਹੜਾ ਚਾਰਟ ਬੀ ਸੀਗਾ ਉਹਦੇ ਵਿੱਚ ਕੀ ਆ ਕਿ ਇਮੀਗ੍ਰੇਸ਼ਨ ਤੁਹਾਨੂੰ ਹਰੇਕ ਮਹੀਨੇ ਦੱਸਦੀ ਸੀਗੀ ਕਿ ਇਸ ਮਹੀਨੇ ਆਪਾਂ ਚਾਰਟ ਏ ਚੋਂ ਡੇਟ ਚੱਕ ਰਹੇ ਹਾਂ ਕਿ ਚਾਰਟ ਬੀ ਚੋਂ ਚੱਕ ਰਹੇ ਹਾਂ, ਰਾਈਟ। ਕਿਉਂਕਿ ਚਾਰਟ ਬੀ ਜਿਹੜਾ ਤੇਜ਼ ਚੱਲਦਾ ਵਾ, ਤੇ ਜਿੱਦਣ ਚਾਰਟ ਬੀ ਦੇ ਵਿੱਚ ਡੇਟ ਉਹਨਾਂ ਨੇ ਇਮੀਗ੍ਰੇਸ਼ਨ ਨੇ ਕਿਹਾ ਕਿ ਆਪਾਂ ਚਾਰਟ ਬੀ ਵਾਲੀ ਚੱਕਦੇ ਆ, ਤਾਂ ਕਾਫੀ ਲੋਕਾਂ ਨੂੰ ਫਾਇਦਾ ਹੋ ਜਾਂਦਾ ਸੀਗਾ। ਜਿਹੜੇ ਅਮਰੀਕਾ ਦੇ ਵਿੱਚ ਲੋਕੀ ਸਪੈਸ਼ਲੀ ਹੈਗੇ ਆ, ਉਹ ਇੱਥੇ 485 ਜਿਹੜਾ ਹੈਗਾ ਐਡਜਸਟਮੈਂਟ ਆਫ ਸਟੇਟਸ, ਉਹ ਫਾਈਲ ਕਰ ਸਕਦੇ ਆ ਗ੍ਰੀਨ ਕਾਰਡ। ਇਹਦੇ ਕਰਕੇ ਕੀ ਸੀਗਾ ਕਿ ਆਪਣੀ ਕਮਿਊਨਿਟੀ 'ਚ ਮਿਸ ਇਨਫੋਰਮੇਸ਼ਨ ਹੈਗੀ। ਉਹਨਾਂ ਨੂੰ ਹੁਣ ਇੰਨਾ ਚਾਰਟ ਏ ਚਾਰਟ ਬੀ ਆ ਸਾਰੀਆਂ ਕੌਣ ਸਮਝਾਵੇ, ਜਿਹੜੇ ਸਮਝਾਉਣ ਵਾਲੇ ਆ ਉਹਨਾਂ ਨੂੰ ਆਪ ਨਹੀਂ ਪਤਾ। ਉਹਨਾਂ ਨੂੰ ਕੀ ਸੀਗਾ ਕਿ ਸਿੰਪਲੀਫਾਈ ਕਰਕੇ ਦੱਸ ਦਿੰਦੇ ਸੀ ਕਿ ਭਾਈ ਤੁਸੀਂ ਕਿੱਦਾਂ ਮਰਜ਼ੀ ਬਾਰਡਰ ਟੱਪ ਕੇ ਘੁੰਮ ਕਰਾ ਕੇ ਇੱਥੇ ਆ ਜਾਓ, ਜੇ ਇੱਥੇ ਆ ਜਾਵੇ ਤੁਹਾਡੇ ਬੱਚੇ ਬਚ ਜੂਗੇ, ਕਿਉਂਕਿ ਇੱਥੇ ਤੁਸੀਂ ਛੇਤੀ ਫਾਈਲ ਕਰ ਸਕਦੇ ਆ। ਸੋ ਇਦਾਂ ਦਾ ਕੁਝ ਨਹੀਂ ਹੈਗਾ। ਚਾਰਟ ਬੀ ਸਿਰਫ ਉਹਨਾਂ ਦੀ ਹੈਲਪ ਕਰਦਾ ਸੀਗਾ ਜਿਹੜੇ ਆਲਰੇਡੀ ਇੱਥੇ ਲੀਗਲ ਤਰੀਕੇ ਨਾਲ ਸੀਗੇ, ਤੇ ਉਹ ਸਾਲ ਜਲਦੀ ਫਾਈਲ ਕਰ ਸਕਦੇ ਸੀਗੇ। ਤੇ ਉਹਨਾਂ ਨੂੰ ਕਈ ਵਾਰੀ ਇਹਦੇ ਕਰਕੇ ਫਾਇਦਾ ਹੋ ਜਾਂਦਾ ਸੀਗਾ ਕਿ ਉਹ ਏਜ ਆਊਟ ਨਹੀਂ ਹੁੰਦੇ ਸੀਗੇ, ਉਹਨਾਂ ਦੇ ਸਾਲ 2 ਸਾਲ ਜਿਹੜੇ ਬਚ ਜਾਂਦੇ ਸੀਗੇ, ਕਿਉਂਕਿ ਐਮਬੈਸੀਆਂ ਦੇ ਵਿੱਚ ਜ਼ਿਆਦਾ ਡਿਲੇ ਆ, ਰਾਈਟ। ਸੋ ਜਿਹੜਾ ਬੰਦਾ ਬਾਹਰ ਵੇਟ ਕਰ ਰਿਹਾ, ਇੰਡੀਆ ਦੇ ਵਿੱਚ ਵੇਟ ਕਰਦਾ ਸੀਗਾ, ਉਹਨੂੰ ਚਾਰਟ ਬੀ ਦਾ ਕੋਈ ਫਾਇਦਾ ਨਹੀਂ। ਉਹਨੇ ਚਾਰਟ ਏ ਦੇ ਹਿਸਾਬ ਨਾਲ ਚੱਲਣਾ ਕਿ ਜਦੋਂ ਫਾਈਨਲ ਉਹਦਾ ਨੰਬਰ ਆਇਆ, ਉਹਨੂੰ ਕੋਈ ਇਹ ਸਿਰਫ ਫਾਇਦਾ ਜਿਹੜਾ ਚਾਰਟ ਬੀ ਦਾ ਸੀਗਾ ਉਹਨਾਂ ਨੂੰ ਦਿੱਤਾ ਸੀਗਾ, ਜਿਹੜੇ ਲੋਕੀ ਅਮਰੀਕਾ ਦੇ ਵਿੱਚ ਆਉਂਦੇ ਸੀ, ਅਮਰੀਕਾ ਦੇ ਵਿੱਚ ਬੈਠੇ ਹੋਏ ਆ। ਤਾਂ ਕਰਕੇ ਕੀ ਸੀਗਾ ਕਿ ਆਪਣੀ ਕਮਿਊਨਿਟੀ 'ਚ ਇਨਫੋਰਮੇਸ਼ਨ ਫੈਲ ਗਈ ਕਿ ਭਾਈ ਅਮਰੀਕਾ ਆ ਜਾਓ, ਇੱਥੇ ਤੁਹਾਡਾ ਛੇਤੀ ਫਾਇਦਾ ਹੋ ਜਾਣਾ, ਇੱਥੇ ਦੇ ਕਾਨੂੰਨ ਹੋਰ ਆ। ਸੋ ਕਾਨੂੰਨ ਕੋਈ ਹੋਰ ਨਹੀਂ, ਬਸ ਇੱਕ ਚਾਰਟ ਵੀ ਹੁੰਦਾ ਸੀਗਾ ਜਿਹੜਾ ਤੁਹਾਨੂੰ ਜਲਦੀ ਫਾਈਲ ਕਰਨ ਦੀ ਆਪਸ਼ਨ ਦਿੰਦਾ ਸੀਗਾ। ਠੀਕ ਹੈ। ਇਹ ਜਿਹੜੇ ਹੁਣ CSPA ਸੀਗਾ, CSPA ਨੇ ਇੱਕ ਫਾਰਮੂਲਾ ਤੁਹਾਨੂੰ ਦਿੱਤਾ। CSPA ਨੇ ਤੁਹਾਨੂੰ ਫਾਰਮੂਲਾ ਇਹ ਦਿੱਤਾ ਕਿ ਤੁਸੀਂ ਆਪਣੀ ਜਿਹੜੀ ਹੈਗੀ ਆ ਏਜ ਦੱਸੋ ਕਿ ਵੀਜ਼ਾ ਅਵੇਲੇਬਲ ਜਦੋਂ ਤੁਹਾਨੂੰ ਹੋਇਆ ਚਾਰਟ ਏ ਦੇ ਅਕੋਰਡਿੰਗ, ਜਦੋਂ ਆਪਾਂ ਦੱਸਿਆ ਕਿ ਸਤੰਬਰ 2005 ਆ, ਜੋ ਵੀ ਤੁਹਾਡੀ ਉਮਰ ਆ, ਜੇ ਤੁਹਾਡੀ ਉਮਰ ਮੰਨ ਲਓ 25 ਸਾਲ ਆ,
ਸਤੰਬਰ ਉਹਦੇ ਹਿਸਾਬ ਨਾਲ ਕੈਲਕੂਲੇਟ ਕਰੀਏ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਸਤੰਬਰ ਵਾਲੇ 25 ਸਾਲ ਦੇ ਹੋ ਗਏ, ਜਵਾਕ 25 ਸਾਲ ਦਾ ਹੋ ਗਿਆ। ਉਹ ਕਹਿੰਦੇ ਕਿ ਜਿਹੜੀ ਤੁਹਾਡੀ ਵੀਜ਼ਾ ਅਵੇਲੇਬਿਲਿਟੀ ਦੀ ਡੇਟ ਹੈ, ਵੀਜ਼ਾ ਅਵੇਲੇਬਿਲਿਟੀ ਦਾ ਮਤਲਬ ਇਹਦੇ ਵਿੱਚ ਕੀ ਹੋਇਆ ਚਾਰਟ ਇਹਦੇ ਵਿੱਚ, ਵੀਜ਼ਾ ਅਵੇਲੇਬਿਲਿਟੀ ਦਾ ਮਤਲਬ ਇਹਦੇ ਵਿੱਚ ਇਹ ਹੋਇਆ ਕਿ ਸਤੰਬਰ 2005 15 ਸਤੰਬਰ 2005 ਜੀ ਜਿਹਨਾਂ ਦੀ ਉਹ ਡੇਟ ਜਿਹੜੀ ਉਹ ਡੇਟ ਤੋਂ ਪਹਿਲਾਂ ਵਾਲੀ ਪਟੀਸ਼ਨ ਆ, ਉਹਨਾਂ ਦਾ ਵੀਜ਼ਾ ਨੰਬਰ ਅੱਜ ਦੀ ਡੇਟ 'ਚ ਅਵੇਲੇਬਲ ਆ। ਹੁਣ ਆਪਾਂ ਦੇਖੀਏ ਕਿ ਉਹਦੇ ਵਿੱਚ ਮੰਨ ਲਓ ਕਿ ਕੋਈ ਜਵਾਕ ਆ, ਉਹ 25 ਸਾਲ ਦਾ ਹੋ ਗਿਆ, ਰਾਈਟ 25 ਦਾ ਠੀਕ ਹੈ, 25 ਦਾ ਹੋ ਗਿਆ। ਉਹ ਕਹਿੰਦੇ 25 ਚੋਂ ਤੁਸੀਂ ਜਿੰਨਾ ਟਾਈਮ ਤੁਹਾਡੀ I-130 ਪਟੀਸ਼ਨ ਸੀਗੀ ਪੈਂਡਿੰਗ, ਉਹ ਟਾਈਮ ਨੂੰ ਮਾਈਨਸ ਕਰ ਦਿਓ। ਮੰਨ ਲਓ ਉਹਦੀ ਪਟੀਸ਼ਨ 5 ਸਾਲ ਪੈਂਡਿੰਗ ਸੀਗੀ, ਉਹ 25 ਚੋਂ 5 ਸਾਲ ਮਾਈਨਸ ਹੋ ਜਾਣੇ, ਤੇ ਜਿਹੜਾ ਬਚਿਆ 20 ਸਾਲ, ਉਹ 20 ਸਾਲ ਹੈਗਾ CSPA ਏਜ, ਮਤਲਬ ਕਿ ਉਹ ਐਡਜਸਟਡ ਏਜ ਆ ਗਈ ਤੁਹਾਡੀ, ਹਨਾ। ਸੋ ਇਹ ਜਿਹੜਾ ਹੁਣ ਫਾਰਮੂਲਾ ਲਾਉਣ ਲਈ, ਪਤਾ ਕਰਨ ਲਈ ਵਕੀਲ ਨੂੰ ਦੋ ਚੀਜ਼ਾਂ ਦੀ ਜਾਣਕਾਰੀ ਚਾਹੀਦੀ ਆ। ਇੱਕ ਤੁਹਾਡੀ ਪ੍ਰਾਇੋਰਟੀ ਡੇਟ, ਕੀ ਤੁਹਾਡੀ ਪਟੀਸ਼ਨ ਕਦੋਂ ਫਾਈਲ ਹੋਈ ਆ। ਫੋਰ ਐਗਜ਼ਾਮਪਲ ਜਿੱਦਾਂ ਆਪਾਂ ਦੱਸਿਆ ਕਿ ਕਿਸੇ ਦੀ ਹੁਣ 15 ਸਤੰਬਰ 2005 ਦੇ ਵਿੱਚ ਫਾਈਲ ਹੋਈ ਸੀਗੀ, ਜਾਂ ਉਸ ਤੋਂ ਪਹਿਲਾਂ ਵੀ ਜਿਹੜੇ ਉਸ ਤੋਂ ਪਹਿਲਾਂ ਵਾਲੇ ਆ ਸਾਰੇ, ਰਾਈਟ, ਉਹ ਹੁਣ ਮਾਰਚ ਦੇ ਵਿੱਚ ਆਪਣਾ ਜਿਹੜਾ ਕੇਸ ਆ ਉਹ ਫਾਈਲ ਕਰ ਸਕਦੇ, ਉਹਨਾਂ ਦਾ ਵੀਜ਼ਾ ਜਿਹੜਾ ਅਵੇਲੇਬਲ ਹੋ ਗਿਆ, ਕਿਉਂਕਿ ਚਾਰਟ ਨੇ ਸਾਨੂੰ ਦੱਸਿਆ, ਚਾਰਟ ਇਹਨੇ ਸਾਨੂੰ ਦੱਸਿਆ ਕਿ ਵੀਜ਼ਾ ਇਹਨਾਂ ਦਾ ਅਵੇਲੇਬਲ ਆ। ਉਹ ਵੀਜ਼ਾ ਅਵੇਲੇਬਿਲਿਟੀ ਦੇ ਟਾਈਮ ਜਿਹੜੇ ਤਾਂ 21 ਸਾਲ ਤੋਂ ਛੋਟੇ ਉਹ ਸਿੱਧੇ ਆ ਜਾਣੇ, ਜਿਹੜੇ 21 ਸਾਲ ਤੋਂ ਉੱਪਰ ਹੋ ਗਏ ਉਹਨਾਂ ਨੇ ਇਹ ਬੈਨੀਫਿਟ ਦਿੱਤਾ ਸੀਗਾ ਕਿ ਜਿਹੜਾ ਟਾਈਮ ਤੁਹਾਡੀ I-130 ਪੈਂਡਿੰਗ ਆ ਉਹ ਆਪਾਂ ਮਾਈਨਸ ਹੋ ਜਾਣਾ। ਹੁਣ ਲੋਕਾਂ ਨੂੰ ਚੱਕਰ ਇਹ ਹੈ ਕਿ ਮਾਈਨਸ ਤਾਂ ਹੋ ਜਾਣਾ, I-130 ਜੋ ਮਾਈਨਸ ਤਾਂ ਹੋ ਜਾਣਾ, ਮਾਈਨਸ ਕਰੀਏ ਕਦੋਂ ਕਰੀਏ, ਹਨਾ। ਸੋ ਤਾਂ ਕਰਕੇ ਜਿਹੜਾ ਚਾਰਟ ਇਹ ਸੀਗਾ ਉਹ ਰੈਲੇਵੈਂਟ ਸੀਗਾ। ਠੀਕ ਹੈ, ਇਹ ਸੀਗਾ ਜਿਹੜਾ ਪੁਰਾਣਾ ਕਾਨੂੰਨ, ਤੇ ਇਹਨੇ ਹੁਣ ਜਿਹੜੇ ਸੀਗੇ ਇਹ ਕਾਨੂੰਨ ਦੇ ਵਿੱਚ ਕੀ ਬਦਲ ਹੋਇਆ, ਇਹ ਚਾਰਟ ਵੀ ਜਿਹੜਾ ਆਪਾਂ ਦੱਸਿਆ, ਇਹ ਬੇਸ ਤੁਹਾਨੂੰ ਦੱਸਣਾ ਜ਼ਰੂਰੀ ਸੀਗਾ। ਹੁਣ ਟੈਕਨੀਕਲ ਡਿਸਕਸ਼ਨ, ਇਹ ਚੋਂ ਇਨਫੋਰਮੇਸ਼ਨ ਲੈ ਲਓ, ਸਾਰਿਆਂ ਨੂੰ ਨਹੀਂ ਵੀ ਸਮਝ ਲੱਗਣੀ, ਮੇਰੀ ਪ੍ਰੋਬਲਮ ਨਹੀਂ ਹੈ, ਪਰ ਇਹ ਹੈ ਕਿ ਜੇ ਤੁਹਾਨੂੰ ਕੁਝ ਸਮਝ ਲੱਗਦੀ ਹੈ ਚੋਂ, ਇਹ ਹੈ ਕਿ ਤੁਹਾਨੂੰ ਆਪਣੀ ਪ੍ਰਾਇੋਰਟੀ ਡੇਟ ਪਤਾ ਹੋਣੀ ਚਾਹੀਦੀ ਆ, ਤੁਹਾਨੂੰ ਚਾਰਟ ਦੇਖਣੇ ਆਣੇ ਚਾਹੀਦੇ ਆ, I-130 ਕਦੋਂ ਫਾਈਲ ਹੋਇਆ ਉਹ ਪਤਾ ਹੋਣਾ ਚਾਹੀਦਾ, ਤੇ ਅਪਰੂਵ ਕਦੋਂ ਹੋਇਆ ਉਹ ਪਤਾ ਹੋਣਾ ਚਾਹੀਦਾ। ਮਤਲਬ ਕਿ ਤੁਸੀਂ ਵਕੀਲ ਨੂੰ ਆਪਣਾ ਜਿਹੜਾ I-130 ਦਾ ਅਪਰੂਵਲ ਨੋਟਿਸ ਆ, ਜਿਹਦੇ ਉੱਤੇ ਰਿਸੀਟ ਡੇਟ, ਪ੍ਰਾਇੋਰਟੀ ਡੇਟ, ਅਪਰੂਵਲ ਡੇਟ ਲਿਖੀ ਆ, ਉਹ ਤੋਂ ਬਿਨਾਂ ਤੁਹਾਡਾ ਜਿਹੜਾ ਇਹ ਜਵਾਬ ਨਹੀਂ ਦਿੱਤਾ ਜਾ ਸਕਦਾ। ਠੀਕ ਆ, ਠੀਕ ਹੈ। ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਆ ਉਹ 3-4 ਚੀਜ਼ਾਂ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ, ਸੀਟ ਡੇਟ, ਪ੍ਰਾਇੋਰਟੀ ਡੇਟ, ਅਪਰੂਵਲ ਡੇਟ, ਤੇ ਜਿਹੜਾ ਚਾਰਟ ਏ ਦੇ ਵਿੱਚ ਪ੍ਰਾਇੋਰਟੀ ਜਿਹੜੀ ਆਈ ਹੈਗੀ ਆ ਫਾਈਨਲ ਐਕਸ਼ਨ ਡੇਟ ਜਿਹੜੀ ਆ ਉਹਦਾ ਪਤਾ ਹੋਣਾ ਚਾਹੀਦਾ ਆ। ਸੋ ਫਿਰ ਇਹ ਤਾਂ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਵੀ ਇਹ ਸੀਗਾ ਵੀ ਇਹਦੇ ਵਿੱਚੋਂ ਸਬਟਰੈਕਟ ਜਿਹੜਾ ਉਹ ਕਰ ਲਿਆ ਜਾਂਦਾ ਸੀਗਾ। ਸੋ ਕਾਫੀ ਤੁਸੀਂ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਉਹ ਦਿੱਤੀ ਆ। ਤੇ ਹੁਣ ਚੇਂਜ ਇਹਨਾਂ ਨੇ ਕੀ ਕੀਤਾ ਇਹਦੇ ਵਿੱਚ, ਇਹ ਫਾਰਮੂਲੇ ਦੇ ਵਿੱਚ ਕੁਝ ਚੇਂਜ ਕੀਤਾ ਹੈ ਵੀ ਸਬਟਰੈਕਟ ਕਿੱਦਾਂ ਕਰਨਾ ਹੈ। ਸੋ ਹੁਣ ਆਪਣਾ ਜਿੱਦਾਂ ਤੁਹਾਨੂੰ ਦੱਸਿਆ ਕਿ 2015 ਤੋਂ ਪਹਿਲਾਂ ਤਾਂ ਇੱਕੋ ਚਾਰਟ ਸੀਗਾ, ਕੋਈ ਕਨਫਿਊਜ਼ਨ ਨਹੀਂ ਸੀਗੀ, ਇੱਕੋ ਹੀ ਡੇਟ ਸੀਗੀ, ਸਾਰਿਆਂ ਦੀ ਉਹਦੇ ਕਰੰਟ ਹੁੰਦੀ ਸੀ, ਉਹ ਚੋਂ ਉਹੀ ਡੇਟ ਇੱਕੋ ਚਾਰਟ ਦੇ ਹਿਸਾਬ ਨਾਲ ਚੱਲਦੇ ਸੀਗੇ। 2015 ਤੋਂ ਬਾਅਦ ਇਹਨਾਂ ਨੇ 2 ਚਾਰਟ ਕਰਨੇ ਸ਼ੁਰੂ ਕਰਤੇ। ਉਹ 'ਚ ਕੀ ਹੋਇਆ ਕਿ ਜਿਹੜੇ ਅਮਰੀਕਾ 'ਚ ਸੀਗੇ ਜਵਾਕ ਉਹ ਪਹਿਲਾਂ ਫਾਈਲ ਕਰ ਦਿੰਦੇ ਸੀਗੇ, ਜਿਹੜੇ ਇੰਡੀਆ ਬੈਠੇ ਆ ਉਹਨਾਂ ਨੂੰ ਵੇਟ ਥੋੜੀ ਜ਼ਿਆਦਾ ਕਰਨੀ ਪੈਂਦੀ ਸੀਗੀ। ਤੇ ਹੁਣ ਜਿਹੜਾ ਇਹਨਾਂ ਨੇ ਚੇਂਜ ਕੀਤਾ, ਹੁਣ ਇੱਕ ਚੀਜ਼ ਇਹਦੇ ਵਿੱਚ ਹੋਰ ਦੱਸ ਦਈਏ, ਜਿਹੜੇ ਇੰਪਲੋਇਮੈਂਟ ਬੇਸਡ ਕੈਂਡੀਡੇਟ ਸੀਗੇ, ਜਿਹੜੇ ਉਰੇ ਅਮਰੀਕਾ ਦੇ ਵਿੱਚ ਇੰਪਲੋਇਮੈਂਟ ਬੇਸ ਵਾਲੇ, ਫੈਮਿਲੀ ਵਾਲੇ, ਇੰਪਲੋਇਮੈਂਟ ਵਾਲੇ, ਉਹਨਾਂ ਨੇ ਜਦੋਂ ਚਾਰਟ B ਦੇ ਅਕੋਰਡਿੰਗ ਆਪਣਾ ਫਾਈਲ ਕਰਤਾ ਇੱਥੇ ਗ੍ਰੀਨ ਕਾਰਡ, ਤੇ ਉਸ ਤੋਂ ਬਾਅਦ ਕੀ ਹੁੰਦਾ ਸੀਗਾ, ਕਿਉਂਕਿ ਉਹ ਚਾਰਟ B ਤੁਹਾਡਾ ਅਸਲੀ ਚਾਰਟ ਨਹੀਂ ਆ, ਕਿਉਂਕਿ ਅਸਲੀ ਚਾਰਟ ਤੁਹਾਡਾ ਚਾਰਟ A ਹੀ ਆ, ਤੇ ਉਹ ਈਵਨ ਗ੍ਰੀਨ ਕਾਰਡ ਫਾਈਲ ਕਰਨ ਤੋਂ ਬਾਅਦ ਤੁਹਾਡੀ ਏਜ ਜਿਹੜੀ ਫਰੀਜ਼ ਨਹੀਂ ਹੁੰਦੀ ਸੀਗੀ। ਹੁਣ ਕਈ ਵਾਰੀ ਇਦਾਂ ਕਿ ਗ੍ਰੀਨ ਕਾਰਡ ਨੂੰ ਤੁਹਾਡੇ ਨੂੰ ਡਿਸਾਈਡ ਕਰਨ ਨੂੰ ਜ਼ਿਆਦਾ ਟਾਈਮ ਲੱਗ ਗਿਆ, ਜਾਂ ਚਾਰਟ A ਨੇ ਟਾਈਮ ਜ਼ਿਆਦਾ ਲਾਤਾ ਤੇ ਕਰੰਟ ਨਹੀਂ ਹੋਇਆ ਤੁਹਾਡੇ, ਤੁਸੀਂ ਏਜ ਆਊਟ ਹੋ ਗਏ। ਸੋ ਮਤਲਬ ਕੀ ਸੀਗਾ ਕਿ ਕਨਫਿਊਜ਼ਨ ਬਹੁਤ ਜ਼ਿਆਦਾ ਸੀਗੀ ਕਿ ਫਾਈਲ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਕੋਈ ਗਰੰਟੀ ਨਹੀਂ ਸੀਗੀ ਕਿ ਉਹਨਾਂ ਨੂੰ ਗ੍ਰੀਨ ਕਾਰਡ ਮਿਲਣਾ। ਸੇਮ ਥਿੰਗ ਜਿੱਦਾਂ ਐਮਬੈਸੀ 'ਚ ਵੀ ਉਹ ਵੀਜ਼ੇ ਦੇ ਪੇਪਰ ਭਰ ਦਿੰਦੇ ਸੀਗੇ, ਇੰਟਰਵਿਊ ਕਰਨ ਜਾਂਦੇ ਸੀਗੇ, ਕੋਈ ਗਰੰਟੀ ਨਹੀਂ ਸੀਗੀ ਕਿ ਉਹਨਾਂ ਨੂੰ ਐਮਬੈਸੀ ਦੀ ਇੰਟਰਵਿਊ ਦੇ ਦਿਨ ਉਹਨਾਂ ਨੂੰ ਵੀਜ਼ਾ ਮਿਲਣਾ। ਸੋ ਜਿਹੜੀ ਹੁਣ ਇਹ ਪਾਲਿਸੀ ਦੇ ਵਿੱਚ ਚੇਂਜ ਆਇਆ, ਉਹ ਇਹ ਚੇਂਜ ਆਇਆ ਕਿ ਉਹਨਾਂ ਨੇ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਇਹਦੀ ਹੈਗੀ ਕਿ ਜਿਹੜੀ ਵੀਜ਼ਾ ਅਵੇਲੇਬਿਲਿਟੀ ਉਹਨੂੰ ਆਪਾਂ ਕਿੱਦਾਂ ਕੈਲਕੂਲੇਟ ਕਰਨਾ। ਪਹਿਲਾਂ ਚਾਰਟ ਏ ਦੇ ਅਕੋਰਡਿੰਗ ਸੀਗਾ, ਤੇ ਹੁਣ ਇਹਨਾਂ ਨੇ ਕਿਹਾ ਕਿ ਆਪਾਂ ਉਹਨੂੰ ਸਾਰਿਆਂ ਨੂੰ ਹਟਾ ਕੇ ਆਪਾਂ ਸਾਰਿਆਂ ਨੂੰ ਉਹ ਬੈਨੀਫਿਟ ਦੇ ਦਿੰਦੇ ਆ ਜਿਹੜੇ ਅਮਰੀਕਾ ਦੇ ਵਿੱਚ, ਕਿ ਜਿਹੜੀ ਵੀਜ਼ਾ ਅਵੇਲੇਬਿਲਿਟੀ ਉਹ ਚਾਰਟ B ਦੇ ਅਕੋਰਡਿੰਗ ਜਿਹੜੀ ਆ ਉਹ ਕੈਲਕੂਲੇਟ ਕਰਾਂਗੇ ਆਪਾਂ। ਕਿ ਮਤਲਬ ਇੱਕ ਵਾਰੀ ਤੁਸੀਂ 485 ਫਾਈਲ ਕਰਤਾ ਤੇ ਤੁਸੀਂ ਗੁੱਡ ਆ, ਉਸ ਤੋਂ ਬਾਅਦ ਜਿੰਨਾ ਮਰਜ਼ੀ ਟਾਈਮ ਲੱਗੇ, ਭਾਵੇਂ 485 ਨੂੰ 4 ਸਾਲ ਲੱਗ ਜਾਣ, 5 ਸਾਲ ਲੱਗ ਜਾਣ, ਉਸ ਤੋਂ ਬਾਅਦ ਤੁਹਾਡੀ ਏਜ ਜਦੋਂ ਤੁਸੀਂ 485 ਫਾਈਲ ਕਰ ਸਕਦੇ ਆ, ਉਦੋਂ ਤੁਹਾਡੀ ਏਜ ਜਿਹੜੀ ਆ ਉਹ ਫਰੀਜ਼ ਹੋ ਜਾਂਦੀ ਆ। ਠੀਕ ਹੈ। ਸੋ ਉਹਨਾਂ ਲੋਕਾਂ ਲਈ ਜਿਹੜੇ ਰਾਈਟ ਨਾਓ ਅਮਰੀਕਾ ਦੇ ਵਿੱਚ ਆ, ਜਿਹੜੇ ਇੱਥੋਂ ਕਰ ਰਹੇ ਨੇ ਐਡਜਸਟਮੈਂਟ।
ਸੋ ਇਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਆ USCIS ਨੇ, ਜਿਹੜੇ ਬਾਹਰ ਅੰਬੈਸੀਆਂ ਦੇ ਵਿੱਚ ਉਹ ਡਿਪਾਰਟਮੈਂਟ ਆਫ ਸਟੇਟ ਵਾਲਿਆਂ ਦਾ ਜੇ ਅਪਡੇਟ ਨਹੀਂ ਆਇਆ, ਉਹ ਤੁਹਾਨੂੰ ਆਉਣ ਵਾਲੇ ਪ੍ਰੋਗਰਾਮਾਂ 'ਚ ਦੱਸਾਂਗੇ ਕਿ ਉਹਨਾਂ ਨੇ ਵੀ ਇਹ ਜਿਹੜੀ ਸੇਮ ਲਾਅ ਆਪਣੇ ਤੇ ਅਪਲਾਈ ਕਰਨਾ ਕਿ ਨਹੀਂ ਕਰਨਾ। ਠੀਕ ਹੈ। ਸੋ ਹੁਣ ਇਹਨੂੰ ਸਿੰਪਲ ਸ਼ਬਦਾਂ ਦੇ ਵਿੱਚ ਹਨਾ, ਜਿਹੜਾ ਕਹਿੰਦਾ ਮੈਨੂੰ ਯਾਰ ਚਾਟ ਚੂਟ ਦੀ ਸਮਝ ਨਹੀਂ ਲੱਗੀ ਕੋਈ ਕੀ ਕਹੀ ਜਾਂਦਾ ਹੈ ਨਾ, ਸਹੀ ਗੱਲ ਆ। ਇਹ ਹੈ ਕਿ ਮੰਨ ਲਓ ਕਿ ਕਿਸੇ ਦਾ ਜਵਾਕ 20 ਸਾਲ ਤੇ 6 ਮਹੀਨੇ ਦਾ ਸੀਗਾ, ਪੂਰੇ ਨੈਫਿਊ ਲੈ ਲਓ ਕਿਸੇ ਦਾ, ਹਨਾ ਭੈਣ ਭਰਾ ਵਾਲੀ ਪਟੀਸ਼ਨ ਸੀਗੀ, ਉਹ ਸਾਰੇ ਟੱਬਰ ਨੇ ਗ੍ਰੀਨ ਕਾਰਡ ਫਾਈਲ ਕਰਤਾ, ਜਵਾਕਾਂ ਨੇ ਵੀ ਫਾਈਲ ਕਰਤਾ। ਤੇ ਇੰਪਲੋਇਮੈਂਟ ਬੇਸਡ ਵਾਲੇ ਜਿੱਦਾਂ ਹੁਣ I-140 15 ਸਾਲ ਜਿਹੜੇ ਲੱਗਦੇ ਆ ਹਨਾ ਆਪਣੇ, ਕਿਉਂਕਿ ਬੈਕਲੌਗ ਬਹੁਤ ਜ਼ਿਆਦਾ, ਸਪੈਸ਼ਲੀ ਉਹਨਾਂ ਦੇ ਕੇਸਾਂ ਦੇ ਵਿੱਚ ਕੀ ਸੀਗਾ, ਇੰਪਲੋਇਮੈਂਟ ਬੇਸ ਵਾਲੇ ਕੇਸਾਂ ਦੇ ਵਿੱਚ ਉਹ ਕਹਿੰਦੇ ਕਿ ਤੁਸੀਂ ਜਿਹੜਾ 485 ਫਾਈਲ ਕੀਤਾ, ਉਹ ਤੁਹਾਡੀ ਏਜ ਨੂੰ ਫਰੀਜ਼ ਨਹੀਂ ਕਰਦਾ, ਉੱਥੇ ਫਰੀਜ਼ ਜਿਹੜਾ ਹੈਗਾ ਉਹ ਚਾਰਟ A ਦੇ ਅਕੋਰਡਿੰਗ ਹੀ ਹੋਣੀ ਹੈ। ਠੀਕ ਹੈ। ਆਪਾਂ ਸਿਰਫ ਤੁਹਾਨੂੰ ਅਰਲੀ ਫਾਈਲ ਕਰਨ ਦੀ ਆਪਸ਼ਨ ਦਿੱਤੀ ਹੈ ਕਿ ਤੁਸੀਂ ਛੇਤੀ ਫਾਈਲ ਕਰ ਸਕਦੇ ਆ, ਕਿ ਤੁਹਾਨੂੰ ਵਰਕ ਪਰਮਿਟ, ਟਰੈਵਲ ਡਾਕੂਮੈਂਟ, ਇਹ ਸਾਰਾ ਕੁਝ ਮਿਲ ਜਾਵੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਜਿਹੜੀ ਏਜ ਆ ਉਹ ਫਰੀਜ਼ ਹੋ ਗਈ। ਸੋ ਇਹਦੇ ਵਿੱਚ ਕੀ ਸੀਗਾ ਕਿ ਹੁਣ ਜਿੱਦਾਂ ਇੰਜੀਨੀਅਰ ਵਗੈਰਾ ਉਹਨਾਂ ਦੇ ਜਵਾਕ ਸੀ, ਉਹਨਾਂ ਦੇ ਪਟੀਸ਼ਨ ਨੂੰ ਟਾਈਮ ਲੱਗ ਜਾਂਦਾ ਸੀਗਾ, ਕਈ ਵਾਰੀ ਡੇਟਸ ਉਹਨਾਂ ਦੀਆਂ ਪਿੱਛੇ ਵੀ ਚੱਲ ਜਾਂਦੀਆਂ, ਰੈਟਰੋਗ੍ਰੈਸ ਕਰ ਜਾਂਦੀਆਂ। ਤੇ ਉਹਨਾਂ ਦੇ ਜਵਾਕ ਹੁਣ ਕੀ ਹੈ ਕਿ ਜਦੋਂ 19-20 ਸਾਲ ਦਾ ਜਵਾਕ ਸੀਗਾ, ਉਹਨੂੰ ਖਤਰਾ ਜਿਹਾ ਪੈ ਰਹਿਣਾ ਕਿ ਯਾਰ ਹੁਣ ਪਤਾ ਨਹੀਂ ਇਹਨੇ ਕਦੋਂ ਡਿਸਾਈਡ ਕਰਨੀ ਕੀ ਕਰਨਾ, ਇਹ ਤਾਂ ਮੇਰੀ ਫਰੀਜ਼ ਹੋਈ ਨਹੀਂ, ਮੈਂ ਏਜ ਆਊਟ ਹੋ ਜਾਣਾ। ਸੋ ਇਹ ਲਾਅ ਕੀ ਕਹਿੰਦਾ ਕਿ ਇੱਕ ਵਾਰੀ ਤੁਸੀਂ ਫਾਈਲ ਕਰਤਾ, ਤੁਹਾਡੀ ਜਿਹੜੀ ਏਜ ਆ ਉਹ ਫਰੀਜ਼ ਹੋ ਗਈ, ਉਸ ਤੋਂ ਬਾਅਦ ਮੈਟਰ ਨਹੀਂ ਕਰਦਾ ਕਿ ਕਿੰਨੀ ਦੇਰ ਆ। ਸੋ ਉਹਨਾਂ ਨੂੰ ਥੋੜੀ ਹੋਰ ਕਹਿ ਲਓ ਸਰਟਨਟੀ ਮਿਲ ਗਈ ਆ। ਜਦੋਂ ਉਹਨਾਂ ਨੇ 485 ਜਿਹੜਾ ਫਾਈਲ ਕੀਤਾ, ਤੇ ਨਾਲ ਹੀ ਉਸ ਤੋਂ ਬਾਅਦ ਨਹੀਂ ਮੈਟਰ ਕਰਦਾ ਕਿ ਇਹਨਾਂ ਦੀ ਉਮਰ ਕਿੰਨੀ ਆ, ਇਮੀਗ੍ਰੇਸ਼ਨ ਕਿੰਨਾ ਟਾਈਮ ਲੈਂਦੀ ਆ, ਵੀਜ਼ਾ ਬੁਲੇਟਿਨ ਅੱਗੇ ਪਿੱਛੇ ਜਾਂਦਾ ਨਹੀਂ ਜਾਂਦਾ। ਠੀਕ ਹੈ। ਸੋ ਜਦੋਂ ਉਹਨਾਂ ਨੇ ਹੁਣ ਜਿਹੜੇ ਇੱਥੇ ਆ, ਖਾਸ ਕਰਕੇ ਜਦੋਂ ਉਹਨਾਂ ਨੇ ਫਾਈਲ ਕਰਤਾ, ਮਤਲਬ ਉਹ ਵਾਲੀ ਡੇਟ ਦੇ ਉੱਤੇ ਜਿਹੜਾ ਉਹ ਫਰੀਜ਼ ਇਹਨਾਂ ਨੇ ਜਿਹੜਾ ਉਹ ਰੱਖ ਲਿਆ ਹੈਗਾ ਆ। ਜੀ ਬਿਲਕੁਲ। ਸੋ ਪਰ ਇੱਥੇ ਇਹ ਆਪਾਂ ਕਲੀਅਰ ਕਰਦੇ ਜਾਈਏ, ਜਿਹੜੇ ਉੱਥੇ ਨੇ ਉਹਨਾਂ ਦਾ ਅਜੇ ਚਾਰਟ A ਦੇ ਹਿਸਾਬ ਦੇ ਨਾਲ ਹੀ ਹੈ, ਰਾਈਟ? ਉਹਨਾਂ ਦੀ ਜਿਹੜੀ CSPA ਉਹ ਅਜੇ ਵੀ ਚਾਰਟ A ਦੇ ਹਿਸਾਬ ਦੇ ਨਾਲ ਆ, ਜਿਹੜੇ ਅਜੇ ਵੀ ਉੱਥੇ ਬਾਹਰ ਇੰਡੀਆ 'ਚ ਬੈਠੇ ਜਿਹੜੇ ਵੇਟ ਕਰ ਰਹੇ, ਕਿਉਂਕਿ ਉਹਦਾ ਡਿਪਾਰਟਮੈਂਟ ਆਫ ਸਟੇਟ ਦੇ ਥੱਲੇ ਆਂਦਾ। ਠੀਕ ਹੈ। ਉਹਨਾਂ ਨੇ ਜਿਹੜਾ ਇਹ ਕਾਨੂੰਨ ਆ ਉਹ ਅਫਰਮ ਨਹੀਂ ਕੀਤਾ। ਹੁਣ ਇੱਕ ਗੱਲ ਆ, ਇਹ ਹੁਣ ਇੰਨੀ ਡਿਟੇਲ ਦੇ ਵਿੱਚ ਦੱਸਣ ਦਾ ਕੀ ਮਤਲਬ ਆ, ਰਾਈਟ? ਹੁਣ ਇਹਦਾ ਏਦਾਂ ਹੈ ਕਿ ਕਈ ਲੋਕੀ ਸਿੰਪਲ ਜੀ ਖਬਰ ਸੁਣਨਾ ਚਾਹੁੰਦੇ ਆ ਕਿ ਲੈ ਬਈ ਚੇਂਜ ਕਰਤਾ, ਹੁਣ ਬੱਚਿਆਂ ਨੇ ਏਜ ਆਊਟ ਨਹੀਂ ਹੋਣਾ, ਹਨਾ। ਤੇ ਟਿਕਟੌਕ ਵਗੈਰਾ ਵੀਡੀਓ ਬਣਦੀਆਂ, ਉੱਥੇ ਵੀ ਲੈਂਥ ਛੋਟੀ ਆ, ਲੋਕੀ ਸਮਝਾਉਣਾ ਨਹੀਂ ਚਾਹੁੰਦੇ, ਇੰਨਾ ਸਮਝਣ ਵਾਲੇ ਸਮਝਣਾ ਨਹੀਂ ਚਾਹੁੰਦੇ। ਸੋ ਭਾਈ ਏਦਾਂ ਦਾ ਕੋਈ ਲਾਅ ਨਹੀਂ ਆਇਆ ਕਿ ਜਵਾਕ ਹੁਣ ਸਾਰਿਆਂ ਨੂੰ ਫਾਇਦਾ ਹੋ ਜਾਣਾ। ਇਮੀਗ੍ਰੇਸ਼ਨ ਨੇ ਖੁਦ ਕਿਹਾ ਹੈਗਾ ਕਿ ਇਹ ਸਾਰਿਆਂ ਨੂੰ ਨਹੀਂ ਬਚਾ ਸਕਦਾ ਹੈਗਾ, ਸਾਰਿਆਂ ਨੂੰ ਇਹ ਬਚਾ ਨਹੀਂ ਸਕਦਾ, ਇਹ ਸਿਰਫ ਕਈ ਜਣਿਆਂ ਨੂੰ ਬਚਾ ਸਕਦਾ। ਇਸ ਵੇਲੇ ਜਿਹੜੇ ਜਣਿਆਂ ਨੂੰ ਉਹ ਬਚਾ ਸਕਦਾ, ਉਹ ਉਹਨਾਂ ਨੂੰ ਬਚਾ ਸਕਦਾ ਜਿਹੜੇ ਇੱਥੇ ਅਮਰੀਕਾ ਦੇ ਵਿੱਚ ਮੌਜੂਦ ਆ, ਜਿਹੜੇ ਜਵਾਕ ਹਨਾ। ਜਿਹੜਾ ਡਿਪਾਰਟਮੈਂਟ ਆਫ ਸਟੇਟ ਵਾਲਾ ਵਾ, ਉਹਨਾਂ ਦਾ ਜਿਹੜਾ ਅਜੇ ਅਪਡੇਟ ਆ ਉਹ ਅਜੇ ਆਣਾ ਵਾ, ਅਜੇ ਆਇਆ ਨਹੀਂ, ਉਹਨਾਂ ਨੇ ਕਨਫਰਮ ਨਹੀਂ ਕੀਤਾ, ਉਹਨੂੰ ਟਾਈਮ ਲੱਗਣਾ। ਸੋ ਤੁਸੀਂ ਕੀ ਆ ਕਿ ਦੇਖੋਗੇ ਕਿ ਜਿੱਦਾਂ ਆਪਾਂ ਪ੍ਰੋਗਰਾਮ ਕਰਦੇ ਨਾ, ਉਸ ਤੋਂ ਬਾਅਦ ਉਹਨੂੰ ਸਿੰਪਲੀਫਾਈ ਕਰਕੇ ਛੋਟਾ ਕਰਕੇ ਦੱਸਦਾ ਕਿ ਆਹ ਅਪਡੇਟ ਆ ਗਿਆ ਜੀ, ਸਾਨੂੰ ਕੰਟੈਕਟ ਕਰੋ, ਇਦਾਂ ਕਰੋ, ਉਦਾਂ ਕਰੋ। ਸੋ ਇਦਾਂ ਕੁਝ ਨਹੀਂ ਹੋਇਆ, ਇਹ ਇੱਕ ਟੈਕਨੀਕਲ ਜਿਹੜਾ ਉਹਨਾਂ ਨੇ ਅਪਡੇਟ ਦਿੱਤਾ ਵਾ, ਤੇ ਜਿਹਨਾਂ ਦੇ ਜਵਾਕ ਉਰੇ ਆਏ ਆ, ਉਹਨਾਂ ਨੂੰ ਪਤਾ ਕਿ ਇਹਦਾ ਕੀ ਮੈਣਾ ਰੱਖਦਾ, ਹਨਾ। ਤੇ ਜਿਹੜੇ ਇੰਡੀਆ ਦੇ ਵਿੱਚ ਵੇਟ ਕਰਦੇ ਆ, ਤੁਹਾਨੂੰ ਅਜੇ ਥੋੜੀ ਜਿਹੀ ਹੋਰ ਵੇਟ ਕਰਨੀ ਪੈਣੀ ਆ, ਜਦ ਤੱਕ ਡਿਪਾਰਟਮੈਂਟ ਆਫ ਸਟੇਟ ਕਨਫਰਮ ਨਹੀਂ ਕਰਦਾ ਕਿ ਉਹਨਾਂ ਨੇ ਵੀ ਅਪਲਾਈ ਕਰਨਾ ਕਿ ਨਹੀਂ ਕਰਨਾ। ਜੀ। ਸੋ ਹੁਣ ਇੱਥੇ ਵੀ ਫਿਰ ਸਵਾਲ ਨਾਲ ਹੀ ਉੱਠਣਾ ਭਾਈ, ਉਹਨਾਂ ਨਿਆਣਿਆਂ ਦਾ ਕੀ ਹੋਊਗਾ ਜਿਨ੍ਹਾਂ ਦੇ ਕੇਸ ਇਸ CSPA ਦੀ ਜਿਹੜੀ CSPA ਦੀ ਪੁਰਾਣੀ ਪਾਲਿਸੀ ਦੇ ਕਰਕੇ ਡਿਨਾਈ ਹੋ ਗਏ, ਉਹਨਾਂ ਦੇ ਲਈ ਵੀ ਇਹ ਚੇਂਜ ਪਿਛਲੀ ਸਾਲ ਤੋਂ ਜਿਹੜਾ ਇਹ ਕਰ ਰਹੇ ਹੈਗੇ ਆ? ਜਿੱਦਾਂ ਖਾਸ ਕਰਕੇ ਆਪਾਂ ਕੋਵਿਡ ਦੇ ਵਿੱਚ ਦੇਖਿਆ, ਉਦੋਂ ਬਹੁਤ ਲੋਕਾਂ ਨੂੰ ਇਹਦੇ ਨਾਲ ਏਜ ਆਊਟ ਜਿਹੜੇ ਉਹ ਜ਼ਿਆਦਾ ਹੋਏ। ਸੋ ਉਹਨਾਂ ਦੇ ਕੇਸਾਂ ਦੇ ਉੱਤੇ ਕੀ ਫਰਕ ਪਊਗਾ? ਜਿਹਨਾਂ ਦੇ ਕੇਸ ਉਰੇ ਡਿਨਾਈ ਹੋ ਗਏ ਅਮਰੀਕਾ ਦੇ ਵਿੱਚ ਸੀਗੇ ਜਿਹੜੇ ਜਵਾਕ, ਉਹ ਸਾਡੇ ਦਫ਼ਤਰ ਨੂੰ ਕੰਟੈਕਟ ਕਰ ਸਕਦੇ ਆ ਆਪਣੇ I-130 ਦੇ ਅਪਰੂਵਲ ਨੋਟਿਸ ਦੇ ਨਾਲ। ਉਸ ਤੋਂ ਬਿਨਾਂ ਆਪਾਂ ਇਹ ਕੈਲਕੂਲੇਸ਼ਨ ਨਹੀਂ ਕਰ ਸਕਦੇ। ਤੁਹਾਨੂੰ ਪੂਰਾ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜੇ ਸਾਲ ਫਾਈਲ ਕੀਤਾ ਸੀਗਾ, ਕਦੋਂ ਮੇਰਾ ਅਪਰੂਵ ਹੋਇਆ, ਤੇ 485 ਕਦੋਂ ਫਾਈਲ ਕੀਤਾ, ਕਦੋਂ ਡਿਨਾਈ ਹੋਇਆ। ਸੋ ਇਮੀਗ੍ਰੇਸ਼ਨ ਨੇ ਇੱਕ ਹਿੰਟ ਦਿੱਤਾ ਉਹਨਾਂ ਨੇ ਇਹ ਕਿਹਾ ਕਿ ਹੁਣ ਇਹ ਕਾਨੂੰਨ ਆ, ਇਹ ਤਾਂ 14 ਫਰਵਰੀ ਨੂੰ ਐਪਲੀਕੇਬਲ ਹੋਇਆ, ਪਰ ਉਹਨਾਂ ਨੇ ਇਹ ਕਿਹਾ ਕਿ ਜੇ ਤੁਹਾਡਾ ਕੇਸ ਆਪਾਂ ਡਿਨਾਈ ਕੀਤਾ, ਤੁਸੀਂ ਸਾਡੇ ਨਾਲ ਮੋਸ਼ਨ ਟੂ ਰੀਓਪਨ ਜਿਹੜੀ ਉਹ ਟਰਾਈ ਕਰ ਸਕਦੇ ਆ। ਹੁਣ ਮੋਸ਼ਨ ਟੂ ਰੀਓਪਨ ਕੀ ਹੈ ਕਿ 30 ਦਿਨਾਂ ਦੇ ਵਿੱਚ ਫਾਈਲ ਹੋਣੀ ਸੀ। ਮੰਨ ਲਓ ਹੁਣ ਕਿਸੇ ਦਾ ਇਹਨਾਂ ਨੇ ਪਿਛਲੇ ਸਾਲ ਕੇਸ ਡਿਨਾਈ ਕਰਤਾ ਕਿ ਤੂੰ ਦਾ ਏਜ ਆਊਟ ਹੋ ਗਿਆ, ਪਰ ਮੰਨ ਲਓ ਕਿ ਉਦੋਂ ਜੇ ਆਪਾਂ ਆਹ ਕੈਲਕੂਲੇਸ਼ਨ ਕਰੀਏ, ਉਹ ਵਾਲੇ ਮਹੀਨੇ ਦੇ ਵੀਜ਼ਾ ਬੁਲੇਟਿਨ ਦੇ ਨਾਲ ਆਪਾਂ ਦੇਖੀਏ ਕਿ ਜੇ ਉਹ ਜਵਾਕ ਬਚਦਾ ਸੀਗਾ ਉਦੋਂ, ਤੇ ਆਪਾਂ ਮੋਸ਼ਨ ਟੂ ਰੀਓਪਨ ਕਰ ਸਕਦੇ ਆ। ਸੋ ਇਹ ਇਮੀਗ੍ਰੇਸ਼ਨ ਨੇ ਆਪਣੇ ਅਪਡੇਟ 'ਚ ਲਿਖਿਆ, ਤੇ ਪਰ ਮੋਸ਼ਨ ਟੂ ਰੀਓਪਨ ਇਹ 30 ਦਿਨਾਂ ਦੇ ਅੰਦਰ ਫਾਈਲ ਹੁੰਦੀ ਆ, ਪਰ ਉਹਨੂੰ ਤਾਂ ਮੰਨ ਲਓ ਸਾਲ ਹੋ ਗਿਆ।
ਸੋ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਤੁਹਾਨੂੰ ਇਹ ਵੀ ਆਰਗੂ ਨਾਲ ਕਰਨਾ ਪੈਣਾ ਕਿ ਤੁਹਾਨੂੰ ਪਤਾ ਨਹੀਂ ਸੀਗਾ ਜਾਂ ਨੌਲੇਜ ਨਹੀਂ ਸੀਗੀ, ਤੇ ਤੁਸੀਂ ਇਹ ਸ਼ੋਅ ਕਰੋ ਕਿ ਤੁਹਾਨੂੰ ਬੜੀ ਹਾਰਡਸ਼ਿਪ ਹੋਣੀ ਆ ਜਾਂ ਤੁਸੀਂ ਕਿਉਂ ਨਹੀਂ 30 ਦਿਨਾਂ ਦੇ ਵਿੱਚ ਫਾਈਲ ਕਰ ਪਾਏ। ਸੋ ਇੱਕ ਉਹਨਾਂ ਨੇ ਰਾਹ ਹਿੰਟ ਦੇ ਦਿੱਤਾ, ਉਹਨਾਂ ਨੇ ਇੱਕ ਰਾਹ ਖੁੱਲਾ ਛੱਡਤਾ ਕਿ ਜਿਨ੍ਹਾਂ ਦੇ ਕੇਸ ਡਿਨਾਈ ਹੋਏ ਆ ਉਹ ਮੋਸ਼ਨ ਟੂ ਰੀਓਪਨ ਫਾਈਲ ਕਰਕੇ, ਜੇ ਉਹਨਾਂ ਕੋਲ ਟੈਕਨੀਕਲ ਗਰਾਊਂਡ ਹੈਗੀਆਂ, ਜੇ ਉਹ ਸਾਰੇ ਚਾਰਟ ਚੂਟ ਐਕਸਪਲੇਨ ਕਰ ਸਕਦੇ ਆ, ਇਸ ਤੋਂ ਬਾਅਦ ਉਹ ਬਚਦੇ ਆ ਤਾਂ ਆਪਣਾ ਕੇਸ ਉਹ ਜਿਹੜਾ ਹੈਗਾ ਰੀਓਪਨ ਕਰਾ ਸਕਦੇ ਆ। ਜੀ ਜੀ ਬਿਲਕੁਲ। ਸੋ ਬਿਲਕੁਲ ਜੀ, ਕੰਟੈਕਟ ਤੁਸੀਂ ਕਰ ਸਕਦੇ ਆ ਅਟਾਰਨੀ ਟਿਰਕੇਣਾ ਹੁਣਾਂ ਦੇ ਆਫਿਸ ਦੇ ਵਿੱਚ 4159090503 415-909-0503 ਦੇ ਉੱਤੇ ਇਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਕਰ ਲਿਓ। ਤੇ ਜਿਹੜਾ CSPA ਦੀ ਜਿਹੜੀ ਨਵੀਂ ਅਪਡੇਟ ਜਿਹੜੀ ਉਹ ਆਈ ਆ ਉਸ ਦੇ ਮੁਤਾਬਕ ਤੁਸੀਂ ਦੇਖ ਲਿਓ ਵੀ ਇਹ ਮੋਸ਼ਨ ਟੂ ਰੀਓਪਨ ਤੁਹਾਡੇ ਬੱਚਿਆਂ ਦੇ ਲਈ ਫਿਰ ਉਸ ਹਿਸਾਬ ਦੇ ਨਾਲ ਬਣ ਸਕਦਾ ਹੈ ਜਾਂ ਨਹੀਂ। ਪਰ ਇੱਕ ਚੀਜ਼ ਜਿਹੜੀ ਉਹ ਸਭ ਤੋਂ ਅਹਿਮ ਉਹਦੇ ਵਿੱਚ I-130 ਦਾ ਅਪਰੂਵਲ ਨੋਟਿਸ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਆ। ਉਹਦੇ ਵਿੱਚ ਜਿਹੜੀਆਂ 3 ਡੇਟਸ ਹੁੰਦੀਆਂ ਆ, ਰਿਸਿਪਟ, ਪ੍ਰਾਇਓਰਟੀ ਤੇ ਅਪਰੂਵਲ ਡੇਟ, ਇਹ ਤਿੰਨੇ ਪਤਾ ਹੋਣ ਤੋਂ ਬਾਅਦ ਦੇ ਵਿੱਚ ਹੀ ਇਹ ਤੁਹਾਨੂੰ ਦੱਸ ਸਕਦੇ ਆ ਵੀ ਇਹਦੇ ਅੰਡਰ ਤੁਸੀਂ ਆਉਂਗੇ ਜਾਂ ਨਹੀਂ, ਇਹਦਾ ਫਾਇਦਾ ਮਿਲ ਸਕੂਗਾ ਜਾਂ ਨਹੀਂ। ਪਰ ਕਾਫੀ ਜਿਹੜੇ ਲੋਕਾਂ ਦੇ ਲਈ ਇੱਕ ਗੁੱਡ ਨਿਊਜ਼ ਦੇ ਤੌਰ ਦੇ ਉੱਤੇ ਜਿਹੜਾ ਉਹ ਹੋ ਸਕਦਾ ਹੈ ਵੀ ਭਾਈ ਤੁਸੀਂ ਦੇਖੋ ਜਿਹੜੇ ਬੱਚਿਆਂ ਦੇ ਲਈ। ਤੇ ਡੈਫੀਨੇਟਲੀ ਜਿੱਦਾਂ ਤੁਸੀਂ ਕਿਹਾ ਵੀ ਜਿਹੜੇ H1 ਵਾਲਿਆਂ ਦੇ ਨਿਆਣੇ ਫਿਰ ਉਮਰ ਉਹਨਾਂ ਦੀ ਲੰਘ ਜਾਂਦੀ, ਉਹਨਾਂ ਲਈ ਤਾਂ ਸਭ ਤੋਂ ਇੱਕ ਗੁੱਡ ਥਿੰਗ ਜਿਹੜੀ ਉਹ ਹੋਊਗੀ ਵੀ 15 ਸਾਲ ਹੁਣ ਵੇਟ ਕਰੀ ਜਾਣਗੇ। ਤੇ ਪਰ ਇਹ ਆ ਵੀ ਜਦੋਂ ਫਾਈਲ ਕੀਤਾ ਸੀ ਫਿਰ ਉਹ 15 ਸਾਲ ਨਿਆਣੇ ਦੇ ਜਿਹੜੇ ਕਿਤੇ ਨਾ ਕਿਤੇ ਉਹ ਫਿਰ ਬਚ ਜਾਂਦੇ ਆ ਵੀ ਭਾਈ ਇੰਨਾ ਇੰਤਜ਼ਾਰ, ਇੰਨੀ ਉਮਰ ਫਿਰ ਏਜ ਆਊਟ ਜਿਹੜੇ ਉਹ ਨਹੀਂ ਹੋਣਗੇ। ਸੋ ਜੇ ਸਮਰੀ ਕਰਨੀ ਹੋਵੇ ਅਟਾਰਨੀ ਟਿਰਕੇਣਾ ਜੀ ਤੁਸੀਂ ਇਹ ਅੱਜ ਦੇ ਜਿਹੜੇ CSPA ਦੇ ਰੂਲ ਨੂੰ ਲੈ ਕੇ ਸਮਰੀ ਤੁਸੀਂ ਬਹੁਤ ਵਧੀਆ ਦਿੱਤੀ ਹੈ। ਬਸ ਇਹਦੇ ਵਿੱਚ ਇੱਕੋ ਹੀ ਐਡੀਸ਼ਨ ਹੈ ਕਿ ਇਹ ਜਿਹੜੇ ਹੁਣ ਇੰਡੀਆ ਦੇ ਵਿੱਚ ਡਿਨਾਈ ਹੋਏ ਆ, ਉਹ ਕਈ ਵਾਰੀ ਕੀ ਹੈ ਕਿ ਲੋਕਾਂ ਨੂੰ ਉਮੀਦ ਜਾਗ ਜਾਂਦੀ ਹੈ ਨਾ, ਉਹ ਕਹਿੰਦੇ ਚੱਲ ਯਾਰ ਸਾਡਾ ਵੀ ਕੁਝ ਹੋ ਜਾਣਾ। ਸੋ ਉਹ ਲੋਕੀ ਆਪਣੇ ਪੈਸੇ ਨਾ ਖਰਾਬ ਕਰਨ ਕਿਤੇ ਵੀ, ਉਹਨਾਂ ਲਈ ਕੋਈ ਚੇਂਜ ਨਹੀਂ ਹੋਈ ਇਸ ਵੇਲੇ। ਉਹ ਜਿਹੜੇ ਏਜ ਆਊਟ ਸੀਗੇ ਏਜ ਆਊਟ ਹੋ ਗਏ ਆ। ਉਹ ਜਦੋਂ ਲਾਅ ਪਾਸ ਹੋਊਗਾ ਆਪਾਂ ਰੇਡੀਓ ਤੇ ਅਨਾਉਂਸ ਕਰਾਂਗੇ, ਜਦੋਂ ਡਿਪਾਰਟਮੈਂਟ ਆਫ ਸਟੇਟ ਪਾਸ ਕਰੂਗਾ ਉਦੋਂ ਤੁਹਾਡੇ ਕੋਲ ਵੀ ਹੋ ਸਕਦਾ ਆਪਸ਼ਨ ਆ ਸਕਦੀ ਹੈ ਮੋਸ਼ਨ ਟੂ ਰੀਓਪਨ ਦੀ। ਅੱਜ ਦੀ ਡੇਟ ਦੇ ਵਿੱਚ ਆਪਣੇ ਪੈਸੇ ਨਾ ਸੁੱਟਿਓ ਕਿਤੇ ਵੀ, ਕੋਈ ਇਦਾਂ ਦਾ ਵੱਡੀ ਚੇਂਜ ਨਹੀਂ ਆਈ, ਸਨਸਨੀ ਬਹੁਤ ਛੇਤੀ ਫੈਲ ਜਾਂਦੀ ਹੈ। ਤੇ ਦੂਜੀ ਚੀਜ਼ ਸੀਗੀ ਇਹ ਕਿ ਜਿਹੜਾ ਇਹਦੇ ਨਾਲ ਹੀ ਹੁਣ ਚਾਰਟ B ਇਹ ਇਹਨਾਂ ਨੇ ਕੀਤਾ। ਤੇ ਪਿਛਲੀ ਵਾਰੀ ਆਪਾਂ ਦੱਸਿਆ ਸੀਗਾ ਕਿ ਜਿਹੜੇ ਅਸਾਈਲਮ ਵਾਲੇ ਆ ਉਹ ਹੁਣ ਕੇਸ ਪਾਸ ਹੋਏ ਤੋਂ ਬਾਅਦ I-94 ਲੈ ਕੇ ਉਹਨਾਂ ਨੂੰ ਸਾਲ ਵੇਟ ਕਰਨ ਦੀ ਲੋੜ ਨਹੀਂ ਹੈਗੀ, ਉਹ ਆਪਣਾ ਜਿਹੜਾ ਕੇਸ ਆ ਉਹ ਫਾਈਲ ਕਰ ਸਕਦੇ ਆ 485 ਦੇ ਨਾਲ ਹੀ। ਹਾਂਜੀ, ਤੇ ਉਹ ਮੈਂ ਕਈ ਦੇਖ ਰਿਹਾ ਅਜੇ ਵੀ ਕਮੈਂਟ ਸੈਕਸ਼ਨ ਦੇ ਵਿੱਚ ਉਹੀ ਸੀਗਾ ਕਿ ਮੇਰਾ ਕੇਸ ਪਾਸ ਹੋ ਗਿਆ, ਗ੍ਰੀਨ ਕਾਰਡ ਕਦੋਂ ਫਾਈਲ ਕਰਨਾ। ਤੇ ਵਕੀਲ ਵੀ ਬੜੇ ਬਣੇ ਹੋਏ ਲੋਕੀ ਆਪ ਹੀ ਕੋਈ ਦੱਸ ਰਿਹਾ ਕਿ 1 ਸਾਲ ਬਾਅਦ ਕਰਨਾ, 1 ਸਾਲ ਬਾਅਦ ਨਹੀਂ, ਹੁਣ ਤੁਸੀਂ ਰਾਈਟ ਵੇ ਕਰ ਸਕਦੇ ਆ।